ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300101100, ਜਰਮਨੀ ਦੇ ਲਈ 511809040415, 51180904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ, ਸਤਿਕਾਰ, ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਸੁਸ਼ੀਲ ਦਸਾਂਝ ਜੀ, ਚੰਡੀਗੜ੍ਹ ਸਟੂਡੀਓਜ਼ ਤੋਂ ਇਸ ਟਾਈਮ ਸਾਡੇ ਨਾਲ ਜੁੜ ਬੈਠੇ ਨੇ। ਸੁਸ਼ੀਲ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਰਾਜਕਰਨਵੀਰ ਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਜਿੱਦਾਂ ਰਾਜਕਰਨਵੀਰ ਸਿੰਘ ਹੋਰਾਂ ਨੇ ਦੱਸਿਆ, ਅੱਜ ਦੇ ਦਿਨ ਖਬਰ ਤੇ ਨਜ਼ਰ ਚ ਅਸੀਂ ਤੁਹਾਡੇ ਨਾਲ ਚਰਚਾ ਕਰਦੇ ਹਾਂ ਪੰਜਾਬ ਤੇ ਨਾਲ ਨਾਲ ਦੇਸ਼ ਦੁਨੀਆ ਦੀਆਂ ਗੱਲਾਂ, ਸਮਾਜ ਦੀਆਂ ਗੱਲਾਂ, ਸਿਆਸਤ ਦੀਆਂ ਗੱਲਾਂ। ਚਰਚਾ ਦਾ ਆਰੰਭ ਹਮੇਸ਼ਾ ਪੰਜਾਬ ਤੋਂ ਹੁੰਦਾ ਤੇ ਅੱਜ ਵੀ ਪੰਜਾਬ ਤੋਂ ਗੱਲ ਸ਼ੁਰੂ ਕਰਾਂਗੇ। ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਹੈ। ਕਿਹਾ ਜਾਂਦਾ ਹੈ ਕਿ ਬਦਲਦਾ ਹੋਇਆ ਮੌਸਮ ਤੇ ਬਦਲਦੇ ਹੋਏ ਰਿਸ਼ਤੇ ਹਮੇਸ਼ਾ ਹੀ ਤੰਗ ਕਰਦੇ ਆ। ਥੋੜਾ ਬਚ ਕੇ ਰਹਿਣਾ ਚਾਹੀਦਾ, ਪਰ ਮੈਂ ਮੌਸਮ ਦੀ ਮਾਰ ਤੋਂ ਬਚ ਨਹੀਂ ਸਕਿਆ ਜੀ। ਤੇ ਪਰ ਫਿਰ ਵੀ ਗੱਲਬਾਤ ਆਪਾਂ ਕਰਾਂਗੇ ਜਿਸ ਹਿਸਾਬ ਨਾਲ ਵੀ ਹੋ ਸਕੀ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜ ਕਰਨਗੇ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਪ੍ਰੋਗਰਾਮ ਦੇ ਸਪਾਂਸਰ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 408 272 2500, 4082722500। ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਝਾਮਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ ਰਵਿੰਦਰ ਕੌਰਟਵਾਲ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ, ਕੋਈ ਬਿਜ਼ਨਸ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋਵੇ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408 722 7698, 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਆਪਾਂ ਸ਼ੁਰੂ ਕਰਦੇ ਹਾਂ ਧੂਰੀ ਦੀ ਜਿਹੜੀ ਜਿਮਣੀ ਚੋਣ ਆ ਉਸ ਨੂੰ ਲੈ ਕੇ। ਕਾਂਗਰਸ ਜੋ ਕਿ ਕੁਛ ਦਿਨ ਪਹਿਲਾਂ ਇਕੱਠੀ ਇਕਜੁੱਟ ਨਜ਼ਰ ਆ ਰਹੀ ਸੀ, ਉਹ ਜਿਹੜੀ ਜੀ ਹੁਣ ਖਿੱਲਰ ਗਈ, ਖਿਲਾਰਾ ਇੰਨਾ ਜ਼ਿਆਦਾ ਪੈ ਗਿਆ ਵੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੈਂ ਤਾਂ ਜਾਣਾ ਹੀ ਨਹੀਂ ਧੂਰੀ। ਦੇਖੋ, 130 ਸਾਲ ਪੁਰਾਣੀ ਕਾਂਗਰਸ ਪਾਰਟੀ ਹੈ ਤੇ 130 ਸਾਲ ਪੁਰਾਣੀ ਕਾਂਗਰਸ ਪਾਰਟੀ ਨੇ ਬਹੁਤ ਸਿਖਰ ਦੇ ਦਿਨ ਦੇਖੇ ਹੈ, ਜਦੋਂ ਤੁਹਾਡਾ ਵਿਰੋਧੀ ਕੋਈ ਹੁੰਦਾ ਹੀ ਨਹੀਂ ਸੀ। ਉਹਨਾਂ ਦਿਨਾਂ ਨੂੰ ਵੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਆਪਣੇ ਆਪਣੇ ਤਰੀਕੇ ਨਾਲ ਮਾਰਿਆ। ਪਰ 130 ਸਾਲਾਂ 'ਚ ਪਾਰਟੀਆਂ ਦੇ ਨਾਲ ਨਾਲ ਜਿੱਦਾਂ ਜਿੱਦਾਂ ਸੁਸਾਇਟੀ ਚੇਂਜ ਹੁੰਦੀ ਹੈ, ਸਮਾਂ ਬਦਲਦਾ ਹੈ, ਪਾਰਟੀਆਂ ਦੇ ਕੰਮ ਕਰਨ ਦੇ ਤਰੀਕੇ ਵੀ ਬਦਲਦੇ ਆ।
ਤੇ ਕਾਂਗਰਸ ਪਾਰਟੀ ਦੇ ਵਿੱਚ ਵੀ ਉਹ ਸਾਰਾ ਕੁਝ ਵਾਪਰਿਆ। ਖਾਸ ਤੌਰ ਦੇ ਉੱਤੇ ਇਹ ਕੇਵਲ ਕਾਂਗਰਸ ਦਾ ਮਸਲਾ ਨਹੀਂ ਹੈ, ਵੈਸੇ ਤਾਂ ਸਾਰੀਆਂ ਜਿਹੜੀਆਂ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਨੂੰ ਲਾਗੂ ਹੁੰਦਾ ਹੈ। ਪਰ ਤੁਸੀਂ ਇੱਕ ਨਜ਼ਰ ਏਦਾਂ ਦੇਖੋ ਵੀ ਜਦੋਂ ਪੋਲੀਟਿਕਸ ਦੇ ਵਿੱਚ ਚੇਂਜਿਸ ਆਈਆਂ ਤੇ ਉਹ ਚੇਂਜਿਸ ਵਕਤ ਦੇ ਨਾਲ ਤੁਹਾਨੂੰ ਇਹ ਲੱਗੇਗਾ, ਬਿਲਕੁਲ ਅਹਿਸਾਸ ਹੋਏਗਾ, ਜਿੱਦਾਂ ਤੁਸੀਂ ਇੱਕ ਚੀਜ਼ ਜਿਹੜੀ ਹੈ ਜਾਂ ਜਿਹੜਾ ਇੱਕ ਸੇਵਾ ਜਿਹੜੀ ਹੈ ਉਹਨੂੰ ਸੇਵਾ ਨੂੰ ਹੌਲੀ ਹੌਲੀ ਤੁਸੀਂ ਜਿਹੜਾ ਮਿਸ਼ਨ ਹੈ ਜਿਹੜਾ ਉਹਨੂੰ ਕਮਿਸ਼ਨ ਵੱਲ ਲੈ ਕੇ ਜਾਂਦੇ ਹੋ ਤੇ ਤੁਹਾਡੇ ਫਿਰ ਵਿਅਕਤੀਗਤ ਜਿਹੜੀਆਂ ਰੁਚੀਆਂ ਉਹਦੇ ਵਿੱਚ ਵੀ ਤਬਦੀਲੀ ਆਉਂਦੀ ਜਿਹੜੀ ਪੋਲੀਟੀਕਲ ਪਾਰਟੀ ਲੋਕ ਕੰਮ ਕਰਦੇ ਆ। ਕਾਂਗਰਸ ਪਾਰਟੀ ਨੇ ਵੀ ਆਜ਼ਾਦੀ ਤੋਂ ਪਹਿਲਾਂ ਵੀ ਤੇ ਆਜ਼ਾਦੀ ਤੋਂ ਬਾਅਦ ਇੱਕ ਉਹਨਾਂ ਦਾ ਆਪਣਾ ਇੱਕ ਸੁਨਹਿਰਾ ਇਤਿਹਾਸ ਰਿਹਾ। ਕਿਸੇ ਦੀ ਟੀਕਾ ਟਿੱਪਣੀ ਹੋ ਸਕਦੀ ਹੈ, ਜਿਸ ਦੀ ਨੁਕਤਾਚੀਨੀ ਵੀ ਕਰ ਸਕਦਾ, ਉਹਦਾ ਰਾਈਟ ਹੈ ਕਿ ਕਾਂਗਰਸ ਪਾਰਟੀ ਦਾ ਜੰਗੇ ਆਜ਼ਾਦੀ 'ਚ ਕੀ ਰੋਲ ਰਿਹਾ ਤੇ ਉਹ ਰੋਲ ਕਿੰਨਾ ਕੁ ਬਿਹਤਰ ਸੀ ਮੁਕਾਬਲਤਨ ਇਨਕਲਾਬੀਆਂ ਦੇ ਰੋਲ ਵਿਸ਼ਾ ਹੈ ਬਹਿਸ ਦਾ। ਪਰ ਫਿਰ ਵੀ ਕਾਂਗਰਸ ਪਾਰਟੀ ਦਾ ਇੱਕ ਜਿਹੜਾ ਸੁਨਹਿਰਾ ਦੌਰ ਸੀ ਆਜ਼ਾਦੀ ਦੀ ਜੰਗ 'ਚ ਤੇ ਆਜ਼ਾਦੀ ਦੀ ਜੰਗ ਤੋਂ ਬਾਅਦ, ਉਹਦੇ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ। ਇੱਕ ਯੁੱਗ ਰਿਹਾ, ਨਹਿਰੂ ਯੁੱਗ ਰਿਹਾ, ਜਿਹਦੇ 'ਚ ਸਾਡੀਆਂ ਪਾਲਿਸੀ ਜਿਹੜੀਆਂ ਮੁਲਕ ਦੀਆਂ ਪਾਰਟੀ ਨੇ ਜਿਹੜੀਆਂ ਡਿਜ਼ਾਈਨ ਕੀਤੀਆਂ ਜਵਾਹਰ ਲਾਲ ਨਹਿਰੂ ਦੀ ਅਗਵਾਈ ਦੇ ਵਿੱਚ, ਉਹ ਪ੍ਰੋ ਸੋਸ਼ਲਿਜ਼ਮ ਸੀ, ਓਵਰਆਲ ਉਹ ਸਮਾਜਵਾਦੀ ਨੀਤੀਆਂ ਨਹੀਂ ਸੀ। ਤੇ ਪਰ ਜਦੋਂ ਨਹਿਰੂ ਯੁੱਗ ਸਮਾਪਤ ਹੋਇਆ, ਸ਼ਾਸਤਰੀ ਯੁੱਗ ਦਾ ਸਮਾਂ ਹੀ ਬਹੁਤ ਥੋੜਾ ਸੀ ਤੇ ਉਹ ਸਭ ਤੋਂ ਜ਼ਿਆਦਾ ਬਿਹਤਰ ਸਮਾਂ ਸੀ ਜਿਹਨੇ ਲਾਲ ਬਹਾਦਰ ਸ਼ਾਸਤਰੀ ਹੋਰਾਂ ਜਿਨ੍ਹਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ। ਪਰ ਉਸ ਤੋਂ ਬਾਅਦ ਇੰਦਰਾ ਦਾ ਯੁੱਗ ਜਦੋਂ ਆਉਂਦਾ ਹੈ ਤੇ ਬਹੁਤ ਵੱਡੀਆਂ ਤਬਦੀਲੀਆਂ ਕਾਂਗਰਸ ਪਾਰਟੀ 'ਚ ਤੇ ਉਹ ਤਬਦੀਲੀਆਂ ਇਸ ਕਿਸਮ ਦੀਆਂ ਆਉਂਦੀਆਂ ਵੀ ਜਿਹੜਾ ਮਿਸ਼ਨ ਹੈ, ਮਿਸ਼ਨ ਨੂੰ ਹੌਲੀ ਹੌਲੀ ਸਿਰਫ ਆਪਣੇ ਤੱਕ ਕੇਂਦਰਿਤ ਰੱਖ ਲਿਆ ਜਾਂਦਾ, ਸਵੈ ਕੇਂਦਰਿਤ ਸਾਰੀ ਰਾਜਨੀਤੀ ਹੋ ਜਾਂਦੀ ਹੈ। ਤੇ ਫਿਰ ਹੌਲੀ ਹੌਲੀ ਜਦੋਂ ਏਦਾਂ ਹੁੰਦਾ ਤਾਂ ਫਿਰ ਤਾਨਾਸ਼ਾਹੀ ਵੱਲ ਜਿਹੜਾ ਸਾਰਾ ਕੁਝ ਵੱਧਦਾ। ਇੰਦਰਾ ਦਾ ਆਇਆ ਜਦੋਂ ਉਹਨੇ ਇੰਡੀਆ ਇਜ਼ ਇੰਦਰਾ ਦਾ ਨਾਅਰਾ ਦਿੱਤਾ ਤੇ ਜਦੋਂ ਉਹਨੇ ਫਿਰ ਕਾਂਗਰਸ ਪਾਰਟੀ 'ਚ ਜਿਹੜੇ ਉਹਦੀਆਂ ਬਾਗੀ ਸੁਰਾਂ ਸੀ ਉਹਨੂੰ ਖਤਮ ਕਰਕੇ ਬਕਾਇਦਾ ਕਾਂਗਰਸ ਆਈ ਵੀ ਕਿਹਾ ਜਾਂਦਾ ਸੀ, ਯਾਨੀ ਇੰਦਰਾ ਕਾਂਗਰਸ। ਉਹ ਤੋਂ ਬਾਅਦ ਕਾਂਗਰਸ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਆਈ ਹੈ ਤੇ ਅੱਜ ਸਥਿਤੀ ਇਹ ਹੈ ਵੀ ਆਲ ਇੰਡੀਆ ਕਾਂਗਰਸ ਜਿਹੜੀ ਹੈ ਕਹਿਣ ਨੂੰ ਆਲ ਇੰਡੀਆ, ਪਰ ਇਸ ਵੇਲੇ ਉਹ ਖੇਤਰੀ ਪਾਰਟੀ ਦੇ ਬਰਾਬਰ ਉਹਦੇ ਕੋਲ ਸੀਟ ਹੈ ਤੇ ਉਹਦਾ ਅਸਰ ਸੂਬਿਆਂ ਤੇ ਵੀ ਹੈ। ਕਿਉਂਕਿ ਜਿਸ ਕਿਸਮ ਦੀ ਰਾਜਨੀਤੀ ਤੁਹਾਡੀ ਪਾਰਟੀ ਦੇ ਵਿੱਚ ਭਾਰੂ ਹੋ ਜਾਵੇ ਜਾਂ ਕਲਚਰ ਡਿਵੈਲਪ ਤੁਸੀਂ ਕਰ ਲਓ, ਕਾਂਗਰਸ ਨੇ ਕਲਚਰ ਡਿਵੈਲਪ ਕਰ ਲਿਆ ਵੀ ਜਿਹੜੇ ਸਾਡੇ ਲੀਡਰ ਹੈ ਉਹ ਖਾਨਦਾਨੀ ਲੀਡਰ ਹੈ, ਅਸੀਂ ਖਾਨਦਾਨਾਂ ਦੇ ਉੱਤੇ ਨਿਰਭਰ ਕਰਨਾ। ਹਾਲੇ ਵੀ ਰਾਹੁਲ ਗਾਂਧੀ ਛੁੱਟੀ ਤੇ ਗਏ ਹੋਏ ਆ, ਹਾਲੇ ਵੀ ਕਿਹਾ ਜਾ ਰਿਹਾ ਕਿ ਰਾਹੁਲ ਬਾਬਾ ਆਉਣਗੇ ਤੇ ਕਾਂਗਰਸ ਨੂੰ ਏਦੀ ਸੂਬਿਆਂ ਦੇ ਵਿੱਚ ਕੁਝ ਖਾਨਦਾਨ ਨੇ, ਕੁਝ ਟੱਬਰ ਜਿਨ੍ਹਾਂ ਨੇ ਕਾਂਗਰਸ ਤੇ ਕਬਜ਼ਾ ਕੀਤਾ। ਕਿਤੇ ਹੁੱਡਾ ਪਰਿਵਾਰ ਦਾ ਕਬਜ਼ਾ ਹੈ, ਕਿਤੇ ਕਾਂਗਰਸ ਤੇ ਕੈਪਟਨ ਪਰਿਵਾਰ ਦਾ ਕਬਜ਼ਾ ਹੈ। ਤੇ ਜਦੋਂ ਉਹਨਾਂ ਪਰਿਵਾਰਾਂ ਤੋਂ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਉਹਨਾਂ ਦੇ ਤੌਰ ਜਿਹੜੇ ਆ ਵਿਗੜ ਜਾਂਦੇ ਆ। ਹੁਣ ਕੈਪਟਨ ਅਮਰਿੰਦਰ ਨੇ ਇੱਕ ਵਾਰ ਵੀ ਆਪਣੇ ਕਿਸੇ ਵੀ ਹੋਰ ਬੰਦੇ ਨੂੰ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਦੇ ਤੌਰ ਤੇ ਮਨਜ਼ੂਰ ਨਹੀਂ ਕੀਤਾ। ਹੁਣ ਕੈਪਟਨ ਅਮਰਿੰਦਰ ਨੇ ਧੂਰੀ ਦੀ ਜ਼ਿਮਨੀ ਚੋਣ ਦੇ ਵਿੱਚ ਐਲਾਨੀਆ ਕਹਿ ਦਿੱਤਾ ਕਿ ਉਹ ਨਹੀਂ ਜਾਣਗੇ, ਜਦਕਿ ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਨਾਲ ਉਹਨਾਂ ਦੇ ਬੜੇ ਚੰਗੇ ਰਿਸ਼ਤੇ ਆ। ਫਿਰ ਕੀ ਹੋ ਗਿਆ? ਫਿਰ ਹੋਇਆ ਇਹ ਹੈ ਕਿ ਇੱਥੇ ਅਹਿਮ ਦੀ ਲੜਾਈ ਹੈ, ਹਉਮੈ ਦੀ ਲੜਾਈ ਹੈ। ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਹੈ ਤੇ ਉਹਨਾਂ ਵੱਲੋਂ ਇੱਕ ਮੀਟਿੰਗ ਕਾਲ ਕੀਤੀ ਗਈ ਪਿਛਲੇ ਐਤਵਾਰ। ਉਸ ਮੀਟਿੰਗ ਲਈ ਕੈਪਟਨ ਅਮਰਿੰਦਰ ਹੋਰਾਂ ਦਾ ਕਹਿਣਾ ਕਿ ਉਹਨਾਂ ਨੂੰ ਕਾਲ ਤੱਕ ਨਹੀਂ ਕੀਤਾ ਗਿਆ, ਇਸ ਕਰਕੇ ਉਹ ਨਹੀਂ ਗਏ, ਉਹਨਾਂ ਦੇ ਸਾਥੀ MLA ਨਹੀਂ ਗਏ। ਸੋ ਇੱਕ ਕਲਚਰ ਜਿਹੜਾ ਇੰਦਰਾ ਯੁੱਗ ਤੋਂ ਬਾਅਦ ਡਿਵੈਲਪ ਹੋਇਆ, ਉਹ ਕਲਚਰ ਤੁਸੀਂ ਕੈਪਟਨ ਅਮਰਿੰਦਰ ਜਾਂ ਪ੍ਰਤਾਪ ਸਿੰਘ ਬਾਜਵਾ ਦੇ ਰੂਪ 'ਚ ਵੀ ਦੇਖ ਸਕਦੇ ਹੋ। ਦੋਨਾਂ ਦੀ ਜਿਹੜੀ ਸੁਪਰ ਈਗੋ ਆ ਉਹ ਆਪੋ 'ਚ ਖਹਿ ਰਹੀ ਹੈ ਤੇ ਇੱਕ ਵਧੀਆ ਮੌਕਾ ਜਿਹੜਾ ਧੂਰੀ ਦੀ ਜ਼ਿਮਨੀ ਚੋਣ ਜਿੱਤਣ ਦਾ, ਉਹ ਮੌਕਾ ਇਹ ਗਵਾ ਰਹੇ ਆ। ਜੋ ਸੰਗਰੂਰ ਲੋਕ ਸਭਾ ਦੇ ਵਿੱਚ ਹੋਇਆ ਉਹੀ ਮੈਨੂੰ ਲੱਗਦਾ ਹੈ ਹੁਣ ਇੱਥੇ ਇਹਨਾਂ ਨੇ ਕਰਨਾ। ਸੰਗਰੂਰ ਲੋਕ ਸਭਾ ਦੇ ਵਿੱਚ ਜਿਹੜੇ 4 MLA ਕੈਪਟਨ ਧੜੇ ਦੇ ਸੀ ਉਹ ਵਿਜੇਂਦਰ ਸਿੰਗਲਾ ਦੇ ਹੱਕ ਦੇ ਵਿੱਚ ਗਏ ਹੋਏ ਨੇ, ਇਸ ਕਰਕੇ ਸੰਗਰੂਰ ਦੀ ਸੀਟ ਹਾਰ ਗਏ। ਹੁਣ ਧੂਰੀ ਦੇ ਵਿੱਚ ਕੈਪਟਨ ਦੇ ਜਿਹੜੇ ਹਮਾਇਤੀ MLA ਉਹ ਜਾ ਨਹੀਂ ਰਹੇ। 8 MLA ਗਏ ਉਸ ਮੀਟਿੰਗ ਦੇ ਵਿੱਚ, ਬਾਕੀ ਜਿਹੜੇ 42 ਦੇ ਵਿੱਚੋਂ ਬਾਕੀ MLA ਆ 34 MLA ਜਿਹੜੇ ਕੈਪਟਨ ਧੜੇ ਦੇ, ਉਹ ਕੋਈ ਉੱਥੇ ਬਹੁਤ ਰਿਹਾ ਨਹੀਂ ਤੇ ਕੈਪਟਨ ਨੇ ਐਲਾਨੀਆ ਕਹਿਤਾ ਕਿ ਮੈਂ ਨਹੀਂ ਉੱਥੇ ਜਾਣਾ। ਸੋ ਜੇ ਤੁਸੀਂ ਪ੍ਰਤਾਪ ਸਿੰਘ ਬਾਜਵਾ ਤੋਂ ਨਾਰਾਜ਼ ਹੋ, ਤੁਹਾਨੂੰ ਪ੍ਰਤਾਪ ਸਿੰਘ ਬਾਜਵਾ ਮਨਜ਼ੂਰ ਨਹੀਂ, ਉਹਦੇ ਕਰਕੇ ਤੁਸੀਂ ਧੂਰੀ ਨਹੀਂ ਜਾਂਦੇ ਤੇ ਇਹਦਾ ਮਤਲਬ ਹੈ ਤੁਸੀਂ ਕਾਂਗਰਸ ਪਾਰਟੀ ਦਾ ਨੁਕਸਾਨ ਕਰ ਰਹੇ ਹੋ। ਪਰ ਹੈਰਾਨੀ ਹੈ ਵੀ ਹਾਈ ਕਮਾਂਡ ਚੁੱਪ ਹੈ, ਹਾਈ ਕਮਾਂਡ ਕੋਈ ਐਕਸ਼ਨ ਨਹੀਂ ਲੈਂਦੀ। ਸੋ ਕੈਪਟਨ ਦਾ ਤੇ ਪ੍ਰਤਾਪ ਸਿੰਘ ਬਾਜਵੇ ਦਾ ਝਗੜਾ
ਉਹ ਇਸ ਕਦਰ ਤੱਕ ਇਸ ਹਾਲਤ ਤੱਕ ਪਹੁੰਚ ਗਿਆ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਭੋਗ ਪਾਤਾ ਉਹਨਾਂ ਨੇ। ਤੇ ਇਹ ਸਥਿਤੀ ਬਦਲੇਗੀ ਨਹੀਂ ਬਦਲੇਗੀ, ਇਹਦੇ ਤੇ ਵੱਖਰੀ ਰਾਏ ਹੋ ਸਕਦੀ ਹੈ। ਪਰ ਮੈਂ ਸਮਝਦਾ ਕਿ ਇੰਨੀ ਹਉਮੈ ਦੀ ਜਿਹੜੀ ਲੜਾਈ ਹੈ, ਆਪੋ ਵਿੱਚ ਹੀ ਜਿਹੜਾ ਹਉਮੈ ਹੈ, ਇਹ ਹਉਮੈ ਨੇ ਪੰਜਾਬ ਦੇ ਵਿੱਚ ਨਾ ਕਾਂਗਰਸ ਪਾਰਟੀ ਦਾ ਕੋਈ ਸਵਾਰਨਾ, ਨਾ ਲੋਕਾਂ ਦਾ ਸਵਾਰਨਾ, ਤੇ ਨਾ ਹੀ ਬਾਜਵੇ ਦਾ ਸਵਾਰਨਾ, ਤੇ ਨਾ ਹੀ ਕੈਪਟਨ ਅਮਰਿੰਦਰ ਦਾ ਸਵਾਰਨਾ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਧੂਰੀ ਦੇ ਵਿੱਚ ਹੀ ਦੋ ਜਿਹੜੇ ਘਰਾਣੇ ਆ ਉਹ ਆਮੋ ਸਾਹਮਣੇ ਨੇ। ਦੇਖੋ ਇਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ, ਉਹਨਾਂ ਦਾ ਜੋ ਵੀ ਮਰਜ਼ੀ ਹੈ, ਉਹਨਾਂ ਦੀ ਕਿੰਨੀ ਕੁ ਪੰਜਾਬ ਦੇ ਵਿੱਚ ਉਹਨਾਂ ਨੇ ਕਹਿ ਲਓ ਵੀ ਕਾਰਗੁਜ਼ਾਰੀ ਕਿੰਨੀ ਕੁ ਬਿਹਤਰ ਰਹੀ, ਇੱਕ ਵੱਖਰਾ ਸਵਾਲ ਹੈ। ਪਰ ਇਹ ਜ਼ਰੂਰ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਵੀ ਕੋਈ ਚੋਣ ਹੁੰਦੀ ਹੈ ਤੇ ਬਾਦਲ ਪਰਿਵਾਰ, ਖਾਸ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਹ ਚੇਂਜ ਕਰਕੇ ਉਸ ਚੋਣ ਦੇ ਵਿੱਚ ਖੁੱਭ ਜਾਂਦੇ ਆ। ਉਹ ਚੋਣ ਜਿਤਾਉਣ ਤੱਕ ਜਾਂਦੇ ਆ ਤੇ ਜਿਤਾਉਂਦੇ ਆਏ ਆ ਪਿਛਲੇ ਲੰਬੇ ਸਮੇਂ ਤੋਂ। ਹੁਣ ਧੂਰੀ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ ਜੀ। ਸਾਰੀ ਲੀਡਰਸ਼ਿਪ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਧੂਰੀ ਹਲਕੇ 'ਚ, ਉਹਨਾਂ ਨੇ ਆਪਣੀਆਂ ਡਿਊਟੀਆਂ ਸਾਂਭ ਲਈਆਂ ਤੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਦੇ ਚੋਣ ਪ੍ਰਚਾਰ ਨੂੰ ਉਹਨਾਂ ਨੇ ਸਪੀਡ ਇੱਕ ਦੇ ਦਿੱਤੀ ਹੈ। ਕਾਂਗਰਸ ਨਿਰਾਸ਼ ਹੈ, ਜਿੱਦਾਂ ਅਸੀਂ ਜ਼ਿਕਰ ਕੀਤਾ, ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੈਂ ਆਉਣਾ ਨਹੀਂ, ਕਾਂਗਰਸ ਨਿਰਾਸ਼ ਹੈ। ਕੈਪਟਨ ਦੀ ਗੈਰ ਹਾਜ਼ਰੀ ਹੈ, ਕਾਂਗਰਸ ਦੀ ਚੋਣ ਪ੍ਰਚਾਰ ਤੇ ਅਸਰ ਪੈ ਰਿਹਾ ਤੇ ਪਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਾਰੀ ਤਾਕਤ ਝੋਕੀ ਹੋਈ ਹੈ। 60 ਤੋਂ ਜ਼ਿਆਦਾ ਪਿੰਡ ਹੈ ਧੂਰੀ ਹਲਕੇ 'ਚ। 60 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਕੈਪਟਨ ਅਮਰਿੰਦਰ ਦੀ ਚੰਗੀ ਸਾਖ ਹੈ, ਪਰ ਕੈਪਟਨ ਅਮਰਿੰਦਰ ਨਹੀਂ ਜਾ ਰਹੇ ਉੱਥੇ। ਤੇ ਅਕਾਲੀ ਦਲ ਨੇ ਆਪਣੀ ਜਨ ਸੰਪਰਕ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਸੋ ਅਲਟੀਮੇਟਲੀ ਕੈਪਟਨ ਦੇ ਨਾਂ ਆਉਣ ਕਰਕੇ ਇੱਕ ਲਾਭ ਬਾਦਲਾਂ ਨੂੰ ਮਿਲ ਰਿਹਾ ਤੇ ਦੂਜੇ ਪਾਸੇ ਜਿਹੜਾ ਘਰਾਣਾ ਹੈ ਉਹ ਬਰਨਾਲਾ ਘਰਾਣਾ ਤੇ ਹੈ ਕਾਂਗਰਸ ਪਾਰਟੀ ਵੱਲੋਂ। ਔਰ ਜਿਹੜਾ ਕੈਪਟਨ ਅਮਰਿੰਦਰ ਜੀ ਉੱਥੇ ਤੇ ਉਹ ਬਰਨਾਲਾ ਜਿਹੜਾ ਪਰਿਵਾਰ ਹੈ ਕੈਪਟਨ ਅਮਰਿੰਦਰ ਨੂੰ ਧੂਰੀ ਲਿਆਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਿਹਾ। ਹੋ ਸਕਦਾ ਹੈ ਕਿ ਉਹ ਕੈਪਟਨ ਅਮਰਿੰਦਰ ਨੂੰ ਬਣਾ ਵੀ ਲੈਣ, ਕਿਉਂਕਿ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਸੁਰਜੀਤ ਸਿੰਘ ਬਰਨਾਲਾ ਹੋਰਾਂ ਦੇ ਨਾਲ ਉਹਨਾਂ ਦੇ ਨਿੱਜੀ ਰਿਸ਼ਤੇ ਆ। ਪਰ ਉਹ 'ਚੋਂ ਸਫਲਤਾ ਮਿਲੇ ਨਾ ਮਿਲੇ, ਪਰ ਇਸ ਵੇਲੇ ਉੱਥੇ ਚਰਚਾ ਇਹ ਹੈ ਵੀ ਪੰਜਾਬ ਦੇ ਦੋ ਵੱਡੇ ਸਿਆਸੀ ਘਰਾਣੇ ਜਿਹੜੇ ਆ ਉਹਨਾਂ ਦਾ ਵਕਾਰ ਧੂਰੀ ਵਿਧਾਨ ਸਭਾ ਹਲਕੇ 'ਚ ਦਾਅ ਤੇ ਲੱਗਾ ਹੋਇਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਵਕਾਰ ਇਸ ਕਰਕੇ ਵੀ ਉਹ ਪੰਜਾਬ ਦੇ 5ਵੀਂ ਵਾਰ ਮੁੱਖ ਮੰਤਰੀ ਹੈ ਤੇ ਜਿਹੜੀ ਐਤਕਾ ਚੋਣ ਜਿੱਤੀ ਸੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ, ਉਸ ਤੋਂ ਬਾਅਦ ਕੋਈ ਵੀ ਚੋਣ ਉਹ ਹਾਰੇ ਨਹੀਂ ਜੀ। ਤੇ ਲੱਗਦਾ ਇਹ ਹੈ ਕਿ ਆਹ ਚੋਣ ਵੀ ਜਿੱਦਾਂ ਦੇ ਹਾਲਾਤ ਬਣ ਰਹੇ ਹੈ, ਇੱਕ ਤਾਂ ਸਰਕਾਰ ਉਹਨਾਂ ਦੀ ਆਹ ਚੋਣ ਵੀ ਉਹ ਜਿੱਤ ਜਾਣਗੇ। ਪਰ ਦੂਜੇ ਪਾਸੇ ਸ਼ਾਹ ਸੁਰਜੀਤ ਸਿੰਘ ਬਰਨਾਲਾ ਦਾ ਵੀ ਇੱਕ ਪਰਿਵਾਰ ਹੈ, ਭਾਵੇਂ ਉਹਨਾਂ ਦਾ ਪੰਜਾਬ ਦੀ ਸਿਆਸਤ 'ਚ ਉਸ ਕਿਸਮ ਦਾ ਦਬਦਬਾ ਹੁਣ ਨਹੀਂ, ਪਰ ਉਹਦੇ ਬਾਵਜੂਦ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਆ। ਸੋ ਉਹਨਾਂ ਦੇ ਪਰਿਵਾਰ ਦੀ ਵੀ ਸਾਖ ਦਾਅ ਤੇ ਲੱਗੀ ਹੋਈ ਹੈ। ਤੇ ਇਸ ਨਜ਼ਰੀਏ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਬਰਨਾਲਾ ਹੋਰਾਂ ਨੇ ਕੋਸ਼ਿਸ਼ ਕਰਕੇ ਮਨਪ੍ਰੀਤ ਬਾਦਲ ਨੂੰ ਵੀ ਨਾਲ ਜੋੜਿਆ। ਯਾਨੀ ਮਨਪ੍ਰੀਤ ਬਾਦਲ ਜਿਹੜੇ ਬਾਦਲ ਪਰਿਵਾਰ ਦਾ ਹਿੱਸਾ ਰਹੇ ਨੇ ਹੈਗੇ ਆ, ਪਰ ਰਾਜਨੀਤਿਕ ਤੌਰ ਤੇ ਵੱਖਰੇ ਹੋ ਗਏ। ਸੋ ਬਾਦਲ ਪਰਿਵਾਰ ਦੇ ਵਿੱਚ ਸੰਨ ਜਿਹੜੀ ਲੱਗੀ ਹੋਈ ਹੈ ਉਹਨੂੰ ਸੁਰਜੀਤ ਸਿੰਘ ਬਰਨਾਲਾ ਆਪਣੇ ਹੱਕ 'ਚ ਵਰਤਣ ਦੀ ਕੋਸ਼ਿਸ਼ ਹੈ। ਪਰ ਉਹ ਕਿੰਨਾ ਕੁ ਲਾਭ ਦੇਵੇਗਾ ਮਨਪ੍ਰੀਤ ਬਾਦਲ ਹੋਰਾਂ ਦਾ, ਉਹਨਾਂ ਦਾ ਸਾਥ ਜਿਹੜਾ ਆ ਉਹ ਸੁਰਜੀਤ ਸਿੰਘ ਬਰਨਾਲਾ ਹੋਰਾਂ ਨੂੰ ਕਿੰਨਾ ਕੁ ਲਾਭ ਦੇਵੇਗਾ, ਉਹਨਾਂ ਦੇ ਪੋਤੇ ਨੂੰ ਜਿਤਾਉਣ 'ਚ ਕਿੰਨੀ ਕੁ ਰੋਲ ਅਦਾ ਕਰੇਗਾ, ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਜੀ। ਪਰ ਉਹਨਾਂ ਨੇ ਪੰਜਾਬ ਦੇ ਵਿੱਚ ਇਹ ਚਰਚਾ ਹੈ ਕਿ ਦੋ ਘਰਾਣੇ ਜਿਹੜੇ ਆ ਅਕਾਲੀ ਘਰਾਣੇ ਆ ਇੱਕ ਕਿਸਮ ਦੇ, ਉਹਨਾਂ ਘਰਾਣਿਆਂ ਦੀ ਆਪਸੀ ਜੰਗ ਹੈ ਧੂਰੀ ਦੇ ਵਿੱਚ ਤੇ ਦੋਨਾਂ ਘਰਾਣਿਆਂ ਦਾ ਵਕਾਰ ਇਸ ਵੇਲੇ ਉਹ ਦਾਅ ਤੇ ਹੈ। ਕੌਣ ਇਹਦੇ 'ਚ ਬਾਜ਼ੀ ਮਾਰਦਾ ਇਹ ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਹਾਲਾਤ ਪਲ ਪਲ ਉੱਥੇ ਬਦਲ ਰਹੇ ਨੇ। ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਸੰਬੰਧ ਵਿੱਚ, ਉਹਨਾਂ ਦਾ ਜਿਹੜਾ ਮਸਲਾ ਆ ਆਪਸੀ, ਜਿਹੜਾ ਦਿੱਲੀ ਦੇ ਵਿੱਚ ਖਾਸ ਕਰਕੇ ਮਸਲਾ ਚੱਲ ਰਿਹਾ ਆ, ਉਸ ਦਾ ਸਿੱਧਾ ਪ੍ਰਭਾਵ ਜਿਹੜਾ ਪੰਜਾਬ ਦੇ ਉੱਤੇ ਪੈ ਰਿਹਾ ਆ। ਡਾਕਟਰ ਧਰਮਵੀਰ ਗਾਂਧੀ ਆ, ਉਹ ਵੀ ਕੇਜਰੀਵਾਲ ਦੇ ਉਲਟ ਧੜੇ ਦੇ ਨਾਲ ਸਮਰਥਨ ਦੇ ਰਹੇ ਨੇ। ਦੇਖੋ ਜਿਹੜਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਰੇੜਕਾ, ਉਹਦਾ ਅਸਰ ਤਾਂ ਪੈਣਾ ਹੀ ਸੀ ਬਾਕੀ ਸੂਬਿਆਂ 'ਚ ਵੀ ਜੀ, ਤੇ ਲਾਜ਼ਮੀ ਤੌਰ ਤੇ ਉਹ ਪੰਜਾਬ 'ਚ ਵੀ ਅਸਰ ਪਏਗਾ।
ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਇਸ ਵੇਲੇ ਬਹੁਤ ਮੁਸ਼ਕਲ ਹਾਲਾਤ ਦੇ ਵਿੱਚ ਹੈ। ਵੱਖਰੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਦੀ ਕੁਰਸੀ ਨੂੰ ਕੋਈ ਖਤਰਾ ਨਹੀਂ, ਪਰ ਜਿਹੜੀ ਇੱਕ ਉਮੀਦ ਆਮ ਆਦਮੀ ਪਾਰਟੀ ਦੇ ਨਾਲ ਪੈਦਾ ਹੋਈ ਸੀ ਉਹ ਉਮੀਦ ਪਾਣੀ ਹੋ ਗਈ ਹੈ। ਜੰਮੂ ਕਸ਼ਮੀਰ ਦੇ ਵਿੱਚ ਪਿਛਲੇ ਦਿਨਾਂ 'ਚ ਹੜ੍ਹਾਂ ਵਰਗੀ ਹਾਲਤ ਬਣ ਗਈ ਤੇ ਉੱਥੇ ਕੁਦਰਤ ਨੇ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫੇਰਤਾ। ਦਿੱਲੀ ਦੇ ਵਿੱਚ ਇੱਕ ਸਿਆਸੀ ਬਦਲ ਦੀ ਭਾਲ ਵਿੱਚ ਜਿਹੜੇ ਲੋਕ ਸੀਗੇ ਜਾਂ ਜਿਹਨਾਂ ਲੋਕਾਂ ਨੇ ਇੱਕ ਨਵੇਂ ਸਿਆਸੀ ਬਦਲ ਦੀ ਉਮੀਦ ਲਾਈ ਸੀ, ਉਹਨਾਂ ਦੀ ਉਮੀਦਾਂ ਤੇ ਪਾਣੀ ਫੇਰ ਦਿੱਤਾ ਆਮ ਆਦਮੀ ਪਾਰਟੀ ਦੇ ਇਸ ਕਾਟੋ ਕਲੇਸ਼ ਨੇ ਜੀ। ਇਹ ਕੇਵਲ ਦਿੱਲੀ ਨਹੀਂ, ਦੇਸ਼ ਪੱਧਰ ਦੇ ਉੱਤੇ ਵੈਸੇ ਇੱਕ ਉਮੀਦ ਜਾਗੀ ਸੀ ਕਿ ਆਮ ਆਦਮੀ ਪਾਰਟੀ ਇੱਕ ਬਦਲ ਦੇ ਰੂਪ ਦੇ ਸਾਹਮਣੇ ਆਏਗੀ। ਦੇਖੋ, ਅਸੀਂ ਜੇ ਸਾਡੀਆਂ ਪੁਰਾਣੀਆਂ ਰਿਕਾਰਡਿੰਗਸ ਦੇ ਸਰੋਤੇ ਸੁਣਨ ਜਾਂ ਯਾਦ ਹੋਵੇ ਉਹਨਾਂ ਨੂੰ, ਅਸੀਂ ਹਮੇਸ਼ਾ ਇੱਕ ਵਿਚ ਤੇ ਰਹਿ ਕੇ ਆਮ ਆਦਮੀ ਪਾਰਟੀ ਨੂੰ ਇਸ ਐਂਗਲ ਤੋਂ ਕ੍ਰਿਟੀਸਾਈਜ਼ ਕੀਤਾ ਹੈ ਕਿ ਲੋਕਾਂ ਦੇ ਭਲੇ ਵਾਸਤੇ ਜੇ ਇੱਕ ਆਵਾਜ਼ ਆਈ ਹੈ ਤੇ ਉਹ ਆਵਾਜ਼ ਜਿਹੜੀ ਹੋਰ ਉੱਚੀ ਹੋਵੇ। ਕਈਆਂ ਨੂੰ ਉਦੋਂ ਸਾਡੀ ਗੱਲ ਸ਼ਾਇਦ ਬੁਰੀ ਲੱਗੀ ਹੋਵੇ ਤੇ ਖਬਰੇ ਅਸੀਂ ਜਾਣਬੁੱਝ ਕੇ ਉਹਨਾਂ ਦੀ ਨੁਕਤਾਚੀਨੀ ਕਰਦੇ ਹਾਂ, ਪਰ ਅਸੀਂ ਬਕਾਇਦਾ ਇੱਕ ਇਸ਼ੂਜ਼ ਜਿਹੜੇ ਆ ਉਹਨਾਂ ਨੂੰ ਲੈ ਕੇ ਗੱਲ ਕੀਤੀ ਸੀ ਵੀ ਆਮ ਆਦਮੀ ਪਾਰਟੀ ਬਾਕੀ ਪਾਰਟੀਆਂ ਵਰਗੀ ਬਣ ਸਕਦੀ ਹੈ ਜੇ ਆਮ ਆਦਮੀ ਪਾਰਟੀ ਨੇ ਅਸੂਲਨ ਕੁਝ ਚੀਜ਼ਾਂ ਜਿਹੜੀਆਂ ਆਪਣੇ ਸਿਆਸੀ ਕਿਰਦਾਰ ਦੇ ਵਿੱਚ ਸ਼ਾਮਲ ਨਾ ਕੀਤੀਆਂ। ਹੁਣ ਸਮਾਂ ਨਹੀਂ ਕਿ ਮੈਂ ਉਹਨਾਂ ਨੂੰ ਦੁਬਾਰਾ ਤੁਹਾਡੇ ਨਾਲ ਚਰਚਾ 'ਚ ਲੈ ਕੇ ਆਵਾਂ, ਪਰ ਉਹ ਗੱਲਾਂ ਸਹੀ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੇ ਆਪ ਨੂੰ ਨਾ ਤਾਂ ਆਈਡੀਓਲੋਜੀਕਲ ਲੈਵਲ ਦੇ ਉੱਤੇ ਇੱਕ ਜ਼ਮੀਨ ਜਿਹੜੀ ਆਪਣੀ ਬਣਾਈ ਤੇ ਨਾ ਹੀ ਅਨੁਸ਼ਾਸਨ ਦੇ ਲੈਵਲ ਦੇ ਉੱਤੇ ਆਪਣੇ ਆਪ ਨੂੰ ਸਥਾਪਿਤ ਕੀਤਾ। ਜਿਹੜਾ ਸਿੱਟਾ ਇਹ ਨਿਕਲਿਆ ਵੀ ਆਮ ਆਦਮੀ ਪਾਰਟੀ ਦੀ ਟੌਪ ਦੀ ਲੀਡਰਸ਼ਿਪ ਖਿੰਡ ਗਈ ਤੇ ਉੱਥੇ ਵੀ ਇੱਕ ਵਿਅਕਤੀ ਕੇਂਦਰਿਤ ਰਾਜਨੀਤੀ ਹੋ ਗਈ ਤੇ ਬਾਕੀ ਪਾਰਟੀਆਂ ਤੋਂ ਵੱਖਰੀ ਨਹੀਂ ਰਹੀ। ਹੁਣ ਇੱਕ ਆਦਰਸ਼ ਕਿਸਮ ਦੀ ਜਿਹੜੀ ਇੱਕ ਸਥਿਤੀ ਬਣਾਈ ਸੀ ਆਮ ਆਦਮੀ ਪਾਰਟੀ ਨੇ, ਉਹ ਆਪ ਹੀ ਡਿਸਟਰਬ ਕਰ ਲਈ ਉਹਨਾਂ ਨੇ ਜੀ। ਤੇ ਉਹਦਾ ਅਸਰ ਬਾਕੀ ਸਾਰੇ ਦੇਸ਼ 'ਚ ਵੀ ਹੈ, ਪੰਜਾਬ 'ਚ ਵੀ ਹੈ। ਪੰਜਾਬ 'ਚ ਜ਼ਿਆਦਾ ਹੈ, ਪੰਜਾਬ 'ਚ ਜ਼ਿਆਦਾ ਇਸ ਕਰਕੇ ਹੈ ਕਿ ਪੰਜਾਬ ਦੇ ਲੋਕਾਂ ਨੂੰ ਉਮੀਦ ਇਹ ਬਣ ਗਈ ਸੀ ਲੋਕ ਸਭਾ ਚੋਣਾਂ 'ਚ 4 ਜਿਹੜੇ MP ਜਿੱਤੇ ਸਾਡੇ ਆਮ ਆਦਮੀ ਪਾਰਟੀ ਦੇ, ਭਗਵੰਤ ਮਾਨ ਤੇ ਡਾਕਟਰ ਧਰਮਗਾਜੀ ਸਮੇਤ, ਉਦੋਂ ਤੋਂ ਬਾਅਦ ਆਸ ਵੱਧ ਗਈ 2017 ਦੇ ਵਿੱਚ ਕਾਂਗਰਸ ਪਾਰਟੀ ਤੇ ਅਕਾਲੀ ਦਲ ਤੇ BJP ਗੱਠਜੋੜ ਜਿਹੜੇ ਦੋਨਾਂ ਦੀ ਖੇਡ ਚੱਲਦੀ ਹੈ ਪੰਜਾਬ ਦੇ ਵਿੱਚ, ਉੱਤਰ ਕਾਟੋ ਮੈਂ ਚੜਾ, ਇਸ ਖੇਡ ਦਾ ਭੋਗ ਪਏਗਾ ਕਿ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ 2017 'ਚ। ਇਹ ਪੰਜਾਬ ਦੇ ਲੋਕਾਂ ਨੇ ਉਮੀਦ ਲਾ ਲਈ ਸੀ, ਪਰ ਦਿੱਲੀ ਦੇ ਵਿੱਚ ਜੋ ਤਮਾਸ਼ਾ ਆਮ ਆਦਮੀ ਪਾਰਟੀ ਦੀ ਪਿੱਚ ਦੇ ਉੱਤੇ ਹੋਇਆ, ਉਹਨੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀਆਂ ਵਿਕਟਾਂ ਉਖਾੜ ਦਿੱਤੀਆਂ। ਤਾਜ਼ਾ ਜਾਣਕਾਰੀ ਇਹੀ ਹੈ, ਤੁਸੀਂ ਖਬਰਾਂ 'ਚ ਵੀ ਸੁਣਿਆ ਵੀ ਡਾਕਟਰ ਧਰਮਵੀਰ ਗਾਂਧੀ ਨੇ ਤਾਂ ਉਸੇ ਦਿਨ ਨੈਸ਼ਨਲ ਐਗਜ਼ੈਕਟਿਵ ਦੀ ਮੀਟਿੰਗ ਤੋਂ ਬਾਹਰ ਆ ਕੇ ਬੜੇ ਗੁੱਸੇ 'ਚ ਇਹ ਗੱਲ ਕਹੀ ਵੀ ਇਹ ਗੁੰਡਾਗਰਦੀ ਹੋਈ ਹੈ, ਅਰਵਿੰਦ ਕੇਜਰੀਵਾਲ ਦੇ ਲੋਕਾਂ ਨੇ ਗੁੰਡਾਗਰਦੀ। ਇਹ ਡਾਕਟਰ ਧਰਮਵੀਰ ਗਾਂਧੀ ਕਹਿ ਰਹੇ ਜੀ। ਡਾਕਟਰ ਧਰਮਵੀਰ ਗਾਂਧੀ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਹੈ ਆਮ ਆਦਮੀ ਪਾਰਟੀ ਦੇ ਤੇ ਬੜੇ ਸੁਚੱਜੇ ਵਿਅਕਤੀ ਸਮਝੇ ਜਾਂਦੇ ਆ, ਬੜੇ ਸਿਆਣੇ ਸਮਝੇ ਜਾਂਦੇ ਆ। ਸੋ ਉਹਨਾਂ ਦਾ ਕਹਿਣ ਤੋਂ ਬਾਅਦ ਛੋਟੇਪੁਰ ਨੇ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ। ਭਗਵੰਤ ਮਾਨ ਓਪਨਲੀ ਅਰਵਿੰਦ ਕੇਜਰੀਵਾਲ ਨਾਲ ਖੜੇ ਆ। ਖਬਰ ਹੈ ਕਿ 10 MLA ਦਿੱਲੀ 'ਚ ਤੇ 2 MP ਜਿਹੜੇ ਪੰਜਾਬ ਦੇ ਹੈ ਆਮ ਆਦਮੀ ਪਾਰਟੀ ਦੇ, ਉਹ ਅਰਵਿੰਦ ਕੇਜਰੀਵਾਲ ਦੇ ਖਿਲਾਫ ਜਾ ਸਕਦੇ ਆ। ਇੱਕ MP ਤਾਂ ਸਾਫ਼ ਤੌਰ ਤੇ ਦਿਖਾਈ ਦੇ ਗਏ ਡਾਕਟਰ ਧਰਮਵੀਰ ਗਾਂਧੀ। ਦੂਜੇ MP ਕਿਹੜੇ ਹੋਣਗੇ ਇਹਦੇ ਤੇ ਚਰਚਾ ਚੱਲ ਰਹੀ ਹੈ। ਕੋਈ ਕਹਿ ਰਿਹਾ ਪ੍ਰੋਫੈਸਰ ਸਾਧੂ ਸਿੰਘ ਹੋ ਸਕਦੇ ਫਰੀਦਕੋਟ ਵਾਲੇ, ਪਰ ਕੋਈ ਵੀ ਹੋਵੇ, ਅਸੀਂ ਇਹ ਸਮਝਦੇ ਹਾਂ ਕਿ ਆਮ ਆਦਮੀ ਪਾਰਟੀ ਤੋਂ ਜਿਹੜੀ ਉਮੀਦ ਸੀ ਲੋਕਾਂ ਦੀ, ਉਹ ਉਮੀਦ ਖਤਮ ਹੋ ਗਈ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਇੱਕ ਵੱਡੀ ਲਹਿਰ ਦੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਉੱਭਰਨਾ ਸੀ, ਉਹਨੂੰ ਗ੍ਰਹਿਣ ਲੱਗ ਗਿਆ। ਇਹ ਉਹਨਾਂ ਲੋਕਾਂ ਵਾਸਤੇ ਵੱਡਾ ਝਟਕਾ ਹੈ ਜਿਹਨਾਂ ਲੋਕਾਂ ਨੇ ਬਹੁਤ ਜ਼ਿਆਦਾ ਸੋਚਿਆ ਸੀ ਕਿ ਪੰਜਾਬ ਦੇ ਵਿੱਚ ਸੱਚਮੁੱਚ ਲੋਕਾਂ ਦੇ ਪੱਖ ਦਾ ਕੋਈ ਬਦਲ ਆਏਗਾ। ਉਹ ਬਦਲ ਆਉਣ ਤੋਂ ਪਹਿਲਾਂ ਹੀ ਉਸ ਬਦਲ ਦੇ ਉੱਤੇ ਬੱਦਲ ਛਾ ਗਏ ਨੇ ਤੇ ਉਹਨਾਂ ਬੱਦਲਾਂ ਨੂੰ ਕਿੱਦਾਂ ਛੱਡਿਆ ਜਾਏਗਾ, ਇਹ ਇੱਕ ਵੱਡਾ ਸਵਾਲ ਇਸ ਵੇਲੇ ਬਣਿਆ ਹੋਇਆ ਜੀ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮੁੱਖ ਮੰਤਰੀ ਪ੍ਰਕਾਸ਼ ਬਾਦਲ, ਉਹਨਾਂ ਨੂੰ ਜਦ ਪੁੱਛਿਆ ਗਿਆ ਵੀ ਕਿਸਾਨਾਂ ਨੂੰ ਜਿਹੜੀ ਰਾਹਤ ਆ, ਜਿਹੜੀ ਬੇਮੌਸਮੇ ਮੌਸਮ ਜਿਹੜੇ ਆ ਉਸ ਦੇ ਕਰਕੇ, ਮੀਂਹ ਦੇ ਕਰਕੇ ਹੋ ਰਹੀ ਆ ਜਾਂ ਬਾਕੀ ਹੋਰ ਕਿਸਾਨਾਂ ਨੂੰ ਪਰੇਸ਼ਾਨੀਆਂ ਆ ਰਹੀਆਂ, ਵੀ ਕਦੋਂ ਮਿਲੇਗੀ, ਤਾਂ ਉਹਨਾਂ ਦਾ ਜਵਾਬ ਸੀ ਮੈਨੂੰ ਪਤਾ ਨਹੀਂ, ਜਿਹੜਾ ਕਿ ਉਹਨਾਂ ਦਾ ਹਮੇਸ਼ਾ ਹੀ ਇਹ ਹੁੰਦਾ ਆ। ਗੱਲਾਂ ਤਾਂ ਇਹ ਕਰਦੇ ਨੇ ਵੀ ਇਹ ਕਿਸਾਨ ਪੱਖੀ ਪਾਰਟੀ ਆ, ਪਰ ਦੂਜੇ ਪਾਸੇ ਕਿਸਾਨਾਂ ਨੂੰ ਮਦਦ ਦਿਵਾਉਣ ਦੇ ਲਈ ਅਜੇ ਤਾਈਂ ਕੇਂਦਰ ਦੇ ਨਾਲ ਗੱਲਾਂ ਦੇ ਬਾਰੇ ਹੀ ਕਰੀ ਜਾਂਦੇ ਆ, ਕੰਮ ਕੁਝ ਕਰ ਨਹੀਂ ਰਹੇ।
ਦੇਖੋ ਉਹਨਾਂ ਨੂੰ ਪਦਮ ਵਿਭੂਸ਼ਣ ਮਿਲਿਆ ਹੁਣੇ ਜੀ। ਕਈਆਂ ਨੇ ਸਵਾਲ ਕੀਤਾ ਵੀ ਉਹਨਾਂ ਨੂੰ ਪਦਮ ਵਿਭੂਸ਼ਣ ਦਿੱਤਾ ਗਿਆ ਜੀ ਜੀ। ਵੀ ਉਹਨਾਂ ਨੇ ਕਿਹੜੀ ਕਾਰਗੁਜ਼ਾਰੀ ਜਿਹੜੀ ਪੰਜਾਬ ਨੇ ਬਹੁਤ ਵੱਡਾ ਕੰਮ ਕੀਤਾ ਹੋਵੇ ਜਾਂ ਦੇਸ਼ ਨੇ ਕੀਤਾ ਹੋਵੇ, ਕਿਸੇ ਸੂਬੇ ਦਾ 5ਵੀਂ ਵਾਰ ਮੁੱਖ ਮੰਤਰੀ ਬਣ ਜਾਣਾ ਭਾਵੇਂ ਤਾਂ ਨਹੀਂ ਕਿ ਉਹਨਾਂ ਨੂੰ ਫਿਰ ਪਦਮ ਵਿਭੂਸ਼ਣ ਦੇ ਦਿੱਤਾ ਜਾਏ। ਉਹਦੇ 'ਚ ਆ ਵੀ ਜਿਹੜੇ ਸਨਮਾਨ ਹੈ ਨੋਬਲ ਪ੍ਰਾਈਜ਼ ਤੋਂ ਲੈ ਕੇ ਇਹ ਜਿਹੜੇ ਸਾਡੇ ਦੇਸ਼ ਦਿੱਤੇ ਜਾਂਦੇ ਸਾਰੇ ਪੋਲੀਟੀਸਾਈਜ਼ ਹੈ। ਜਦੋਂ ਬਰਾਕ ਓਬਾਮਾ ਸਾਹਿਬ ਨੂੰ ਨੋਬਲ ਪ੍ਰਾਈਜ਼ ਸ਼ਾਂਤੀ ਦਾ ਨੋਬਲ ਪ੍ਰਾਈਜ਼ ਮਿਲਿਆ ਉਦੋਂ ਵੀ ਬਹੁਤ ਆਲੋਚਨਾ ਹੋਈ ਸੀ। ਹੁਣ ਬਾਦਲ ਸਾਹਿਬ ਨੂੰ ਪਦਮ ਵਿਭੂਸ਼ਣ ਮਿਲਿਆ। ਦੂਸਰੇ ਦਿਨ ਉਹ ਕਹਿ ਰਹੇ ਹੈ ਕਿ ਕਿਸਾਨਾਂ ਨੂੰ ਕਦੋਂ ਮੁਆਵਜ਼ਾ ਮਿਲੇਗਾ ਮੈਨੂੰ ਪਤਾ ਨਹੀਂ। ਹਾਂ, ਮੈਂ ਕੇਂਦਰ ਨਾਲ ਗੱਲ ਕਰਾਂਗਾ ਕਿ 15,000 ਪਰ ਏਕੜ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਉਹ ਸਵਾਲ ਇਹ ਪੈਦਾ ਹੁੰਦਾ ਹੈ ਕਿ ਤੁਸੀਂ ਪੰਜਾਬ ਵਾਲਿਆਂ ਨੇ, ਪੰਜਾਬ ਦੀ ਗਵਰਨਮੈਂਟ ਨੇ ਕੀ ਦਿੱਤਾ ਕਿਸਾਨਾਂ ਨੂੰ? ਪੰਜਾਬ ਦੇ ਕਿਸਾਨ ਨੂੰ ਸਹੀ ਕੀਮਤ ਨਹੀਂ ਮਿਲ ਰਹੀ। ਪੰਜਾਬ ਦੇ ਕਿਸਾਨਾਂ ਨੇ ਜਗਾਉਂ ਦੇ ਵਿੱਚ ਅੱਜ ਆਲੂ ਸੜਕਾਂ ਤੇ ਵਿਛਾਤੇ ਆ। ਉਹ ਕਹਿੰਦੇ 6 ਰੁਪਏ ਲਾਗਤ ਹੈ, ਸਾਡੀ 3 ਰੁਪਏ ਵੀ ਨਹੀਂ ਮਿਲਦੇ। ਬਾਕੀ ਜਿਹੜੇ ਜਲੰਧਰ ਦੇ ਵਿੱਚ ਜਿਹੜੇ ਕਿਸਾਨ ਹੈ ਜਾਂ ਹੋਰ ਉਹਨਾਂ ਨੇ ਵੀ ਤਿਆਰੀ ਕਰ ਲਈ ਹੈ। ਇੱਕ ਵਾਰ ਅੱਗੇ ਵੀ ਪੰਜਾਬ ਦੀਆਂ ਸੜਕਾਂ ਤੇ ਆਲੂ ਵਿਛ ਗਏ ਜੀ। ਇਹ ਹਾਲਤ ਹੈ ਕਿਸਾਨ ਦੀ। 15% ਫਸਲ ਜ਼ਿਆਦਾ ਹੋ ਗਈ ਆਲੂ ਦੀ, ਸਾਡੇ ਕੋਲ ਸਟੋਰ ਨਹੀਂ ਬਚੇ। ਤੇ ਬਾਦਲ ਸਾਹਿਬ ਜਿਹੜੇ ਅੱਜ ਦੇ ਦਿਨਾਂ ਦੇ ਵਿੱਚ ਬਹੁਤ ਮੀਂਹ ਪਏ, ਫਸਲਾਂ ਤਬਾਹ ਹੋ ਗਈਆਂ, ਤੇ ਬਾਦਲ ਸਾਹਿਬ ਆਪਣੀ ਵਿਧਾਨ ਸਭਾ ਦੇ ਵਿੱਚ ਕਹਿੰਦੇ ਕਿ 5,000 ਰੁਪਏ ਪਰ ਏਕੜ ਦਾਂਗੇ ਮੁਆਵਜ਼ਾ। ਉਦੋਂ ਦਿੱਲੀ ਵਾਲਿਆਂ ਤੋਂ 10,000 ਮੰਗਦੇ ਸੀ। ਪ੍ਰਧਾਨ ਮੰਤਰੀ ਹੁਸੈਨੀ ਵਾਲਾ ਆ ਕੇ ਗਏ, ਇੱਕ ਗੱਲ ਨਹੀਂ ਕੀਤੀ ਉਹਨਾਂ ਨੇ ਕਿਸਾਨਾਂ ਬਾਰੇ। ਜੀ ਜੀ। ਤੇ ਹੁਣ ਬਾਦਲ ਸਾਹਿਬ ਜਿਹੜੇ ਹੈ ਉਹ ਕਹਿੰਦੇ ਜੀ ਮੈਂ ਗੱਲ ਕਰਾਂਗਾ, ਪਤਾ ਨਹੀਂ ਕਦੋਂ ਮਿਲੂ ਮੁਆਵਜ਼ਾ। ਫਿਰ ਪਤਾ ਕਿਹਨੂੰ ਆ? ਸਰਕਾਰ ਕਾਹਦੇ ਲਈ ਹੁੰਦੀ ਹੈ? ਜੇ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਕਿਸਾਨਾਂ ਨੂੰ ਮੁਆਵਜ਼ਾ ਕਦੋਂ ਮਿਲੇਗਾ, ਜੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਉੱਥੇ ਗੱਲ ਹੀ ਨਹੀਂ ਕਰਨੀ, ਤਾਂ ਫਿਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੰਜਾਬ ਦੇ ਮੁੱਖ ਮੰਤਰੀ ਕਿਉਂ ਹੈ? ਸਰਕਾਰਾਂ ਕਿਸ ਕੰਮ ਲਈ ਹੁੰਦੀਆਂ? ਲੋਕ ਥੱਲੇ ਚੁਣ ਕੇ ਇਹਨਾਂ ਲੋਕਾਂ ਨੂੰ ਉੱਪਰ ਕਿਉਂ ਭੇਜਦੇ ਆ? ਜੇ ਤੁਸੀਂ ਸਰਕਾਰ 'ਚ ਰਹਿੰਦੇ ਆ, ਸਰਕਾਰ ਦਾ ਫਰਜ਼ ਹੀ ਕੋਈ ਨਹੀਂ ਨਿਭਾਉਣਾ, ਸਿਰਫ ਪਦ ਵਿਭੂਸ਼ਣ ਲੈਣੇ ਹੈ, ਫਿਰ ਸਰਕਾਰ 'ਚ ਹੀ ਬਣੇ ਰਹਿਣ ਦਾ ਤੁਹਾਨੂੰ ਕੋਈ ਹੱਕ ਨਹੀਂ। ਜੀ 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 ਬਿਲਕੁਲ। ਪਰ ਕਿਤੇ ਨਾ ਕਿਤੇ ਅਜੇ ਵੀ ਲੋਕਾਂ ਦੀਆਂ ਅੱਖਾਂ ਦੇ ਉੱਤੇ ਪਰਦਾ ਜਿਹੜਾ ਜੀ ਪਿਆ ਰਹਿੰਦਾ ਆ, ਅਤੇ ਬਾਰ-ਬਾਰ ਉਹਨਾਂ ਨੂੰ ਹੀ ਜਿਹੜੇ ਚੁਣ ਕੇ ਅੱਗੇ ਲਿਆ ਰਹੇ ਨੇ। ਅਗਲੀ ਜੇ ਆਪਾਂ ਗੱਲ ਕਰੀਏ ਭਾਰਤ ਦੀ ਸਿਆਸਤ ਨੂੰ ਲੈ ਕੇ, ਜਨਤਾ ਪਰਿਵਾਰ ਜਿਹੜਾ ਜੀ ਇੱਕ ਵਾਰੀ ਫਿਰ ਤੋਂ ਇਕੱਠਾ ਹੋ ਰਿਹਾ। ਜਿਹੜੀਆਂ ਅੱਡ ਜਿਹੜੀਆਂ ਪਾਰਟੀਆਂ ਮੁੜ ਕੇ ਇਕੱਠੇ ਹੋਣ ਦੀਆਂ ਜਿਹੜੀਆਂ ਉਹਨਾਂ ਦੀ ਗੱਲਬਾਤ ਚੱਲ ਰਹੀ ਆ। ਸੋ ਜੇ ਇਕੱਠੇ ਹੋ ਜਾਂਦੇ ਆ ਤਾਂ ਭਾਰਤ ਦੀ ਪੂਰੀ ਰਾਜਨੀਤੀ ਦੇ ਉੱਤੇ ਕੀ ਤਬਦੀਲੀ ਹੋਵੇਗੀ? ਅਤੇ ਨਾਲੇ ਤੁਹਾਨੂੰ ਕੀ ਲੱਗਦਾ ਹੈ ਵੀ ਇਹਨਾਂ ਦੇ ਇਕੱਠੇ ਹੋਣ ਦਾ ਕਾਰਨ ਕੀ ਆ? ਵੀ ਕੀ ਭਾਜਪਾ ਬਹੁਤ ਜ਼ਿਆਦਾ ਜਿਹੜੀ ਹੈ ਸਟਰੋਂਗ ਹੋਈ ਜਾ ਰਹੀ ਹੈ ਹਰ ਇੱਕ ਪਾਸੇ? ਦੇਖੋ, ਕਾਂਗਰਸ ਪਾਰਟੀ ਦੀ ਹਾਲਤ ਮਾੜੀ ਹੈ। ਬੀਜੇਪੀ ਦੀ ਹੈ, RSS ਕਿਉਂਕਿ ਥੱਲੇ ਜ਼ਮੀਨ ਤੇ ਕੰਮ ਕਰ ਰਿਹਾ ਬੀਜੇਪੀ ਦੀ, ਉਹਦੀ ਇਸ ਵੇਲੇ ਚੜ੍ਹ ਹੈ। ਪਰ 1 ਸਾਲ ਲਗਭਗ ਹੋ ਚੱਲਾ ਨਰਿੰਦਰ ਮੋਦੀ ਦੀ ਸਰਕਾਰ ਨੂੰ, ਤੇ ਕਾਰਗੁਜ਼ਾਰੀ ਕੋਈ ਲੋਕਾਂ ਦੇ ਪੱਖ ਦੀ ਦਿਸੀ ਨਹੀਂ ਹੈਗੀ। ਇਸ ਕਰਕੇ ਉਹਨਾਂ ਦਾ ਪਾਣੀ ਵੀ ਛੇਤੀ ਉਤਰਨਾ ਹੈ ਜੀ। ਸੋ ਨਵੇਂ ਸਮੀਕਰਨ ਜਿਹੜੇ ਬਣਨਗੇ ਆਉਣ ਵਾਲੇ ਸਮੇਂ 'ਚ ਭਾਰਤ ਦੇ ਵਿੱਚ, ਆਮ ਆਦਮੀ ਪਾਰਟੀ ਤੋਂ ਜਿਹੜੀ ਉਮੀਦ ਥੋੜੀ ਅਸੀਂ ਜ਼ਿਕਰ ਕੀਤਾ ਹੈ ਕਿ ਉਹ ਉਮੀਦ ਹੁਣ ਪੂਰੀ ਹੁੰਦੀ ਨਹੀਂ ਦਿਖਾਈ ਦੇ ਰਹੀ। ਇੱਦਾਂ ਦੀ ਸਿਚੁਏਸ਼ਨ 'ਚ ਜਨਤਾ ਪਾਰਟੀ ਦਾ ਜਿਹੜੇ ਕਿਸੇ ਵੇਲੇ ਇੱਕ ਜਨਤਾ ਪਾਰਟੀ ਦੇ ਨਾਲ ਇਕੱਠੇ ਹੋਈਆਂ ਸੀਗੀਆਂ ਪਾਰਟੀਆਂ, ਬਾਅਦ ਵਿੱਚ ਉਹਦੇ 'ਚ ਭਾਰਤੀ ਜਨਤਾ ਪਾਰਟੀ ਨਿਕਲ ਆਈ। ਪਰ ਬਾਕੀ ਜਿਹੜੇ ਕੋਈ ਜਨਤਾ ਦਲ ਨਿਕਲਿਆ, ਕੋਈ ਜਨਤਾ ਦਲ ਸੈਕੂਲਰ ਆ ਗਿਆ, ਕੋਈ ਜਨਤਾ ਦਲ ਯੂਨਾਈਟਿਡ ਆ ਗਿਆ, ਕੋਈ ਇੰਡੀਅਨ ਨੈਸ਼ਨਲ ਲੋਕ ਦਲ ਆ ਗਿਆ, ਕੋਈ ਸਮਾਜਵਾਦੀ ਪਾਰਟੀ ਆ ਗਈ, ਕੋਈ ਰਾਸ਼ਟਰੀ ਜਨਤਾ ਦਲ ਆ ਗਿਆ। ਇਹ ਉਹ ਸਾਰੇ ਲੋਕ ਹੈ ਜਿਹੜੇ ਜੈ ਪ੍ਰਕਾਸ਼ ਨਾਰਾਇਣ ਦੀ ਜਿਹੜੀ ਅਗਵਾਈ ਦੇ ਵਿੱਚ ਇੱਕ ਭਾਰਤ ਦੇ ਵਿੱਚ ਮੂਵਮੈਂਟ ਚੱਲੀ ਸੀ। ਬਾਅਦ ਵਿੱਚ ਉਦੋਂ ਇਹ ਬੜੀ ਇਨਕਲਾਬੀ ਮੂਵਮੈਂਟ ਸੀ। ਬਾਅਦ ਵਿੱਚ ਇਹਨਾਂ ਦਾ ਵੀ ਉਹੀ ਹਾਲ ਹੋਇਆ ਜਿਹੜਾ ਆਮ ਤੌਰ ਦੇ ਉੱਤੇ ਮੁੱਖ ਧਾਰਾ ਦੀਆਂ ਪਾਰਟੀਆਂ ਦਾ ਹੁੰਦਾ ਹੈ। ਹੁਣ ਜਿਹੜਾ ਆ ਇੱਕ ਵਾਰ ਫੇਰ, ਕਿਉਂਕਿ ਖੇਤਰੀ ਪਾਰਟੀਆਂ ਦੇ ਤੌਰ ਤੇ ਇਹਨਾਂ ਨੇ ਵੱਖ-ਵੱਖ ਸੂਬਿਆਂ 'ਚ ਰਾਜ ਕੀਤਾ, ਪਰ ਇਹਨਾਂ ਚੋਣਾਂ ਦੇ ਵਿੱਚ ਸਾਰੀਆਂ ਪਾਰਟੀਆਂ ਲਗਭਗ 0 ਹੋ ਗਈਆਂ ਲੋਕ ਸਭਾ ਚੋਣਾਂ 'ਚ ਜੀ। ਹੁਣ ਇਹਨਾਂ ਨੂੰ ਲੱਗਦਾ ਕਿ ਨਵੇਂ ਸਿਰੇ ਤੋਂ ਕਿਉਂ ਨਾ ਆਪਣੇ ਪਰਿਵਾਰ ਨੂੰ ਇਕੱਠਾ ਕੀਤਾ ਜਾਏ। ਉਹ ਯਤਨ ਹੈ। ਉਸ ਯਤਨ ਦੇ ਵਿੱਚ ਮੁਲਾਇਮ ਸਿੰਘ ਯਾਦਵ ਨੂੰ ਇਹ ਸਾਰੇ ਪਰਿਵਾਰਾਂ ਨੂੰ ਇਕੱਠਾ ਕਰਕੇ ਜਨਤਾ ਦਲ ਸੈਕੂਲਰ, ਜਨਤਾ ਦਲ ਯੂਨਾਈਟਿਡ, ਲਾਲੂ ਪ੍ਰਸਾਦ ਯਾਦਵ ਵਾਲੀ ਰਾਸ਼ਟਰੀ ਜਨਤਾ ਦਲ, ਇੱਧਰ ਚਟਾਰਿਆਂ ਵਾਲੀ ਇੰਡੀਅਨ ਨੈਸ਼ਨਲ ਲੋਕ ਦਲ ਤੇ ਸਮਾਜਵਾਦੀ ਪਾਰਟੀ, ਇਹਨੂੰ ਇਕੱਠਾ ਕਰਕੇ ਕਮਾਨ ਮੁਲਾਇਮ ਸਿੰਘ ਯਾਦਵ ਨੂੰ ਕਹਿੰਦੇ ਦੇਣੀ ਹੈ। ਕਿਸੇ ਨੂੰ ਇਹ ਲੱਗ ਸਕਦਾ ਕਿ ਇਕੱਠੇ ਹੋਣਗੇ ਤਾਂ ਵੱਡੀ ਤਾਕਤ ਬਣ ਜਾਣਗੇ। ਦੇਖਣ ਨੂੰ ਸੱਚਮੁੱਚ ਵੱਡੀ ਤਾਕਤ ਹੋਏਗੀ, ਪਰ ਕਾਗਜ਼ਾਂ ਦੇ ਵਿੱਚ ਇਹ ਤਾਕਤ ਹੋਏਗੀ, ਪ੍ਰੈਕਟੀਕਲੀ ਇਹ ਤਾਕਤ ਨਹੀਂ ਹੋਏਗੀ।
ਉਹਦਾ ਕਾਰਨ ਇਹ ਹੈ ਕਿਉਂਕਿ ਇਹ ਪੁਰਾਣੀ ਸ਼ਰਾਬ ਜਿਹੜੀ ਹੈ ਨਵੀਂ ਬੋਤਲ 'ਚ ਹੋਣੀ ਹੈ। ਇਹਦੇ 'ਚ ਕੁਝ ਨਵਾਂ ਨਹੀਂ ਹੋਣਾ, ਕੁਝ ਵੀ ਨਵਾਂ ਨਹੀਂ ਹੋਣਾ। ਇਹਨਾਂ ਦੀ ਗੱਲਾਂ ਵੀ ਉਹੀ ਹੋਣੀਆਂ, ਇਹਨਾਂ ਦੀ ਰਾਜਨੀਤੀ ਵੀ ਉਹੀ ਹੋਣੀ ਹੈ। ਧਰੂਵੀਕਰਨ ਦੀ ਰਾਜਨੀਤੀ, ਖੇਤਰੀ ਰਾਜਨੀਤੀ, ਜ਼ਾਤਾਂ ਦੀ ਰਾਜਨੀਤੀ, ਫਿਰਕਿਆਂ ਦੀ ਰਾਜਨੀਤੀ। ਤੇ ਇਹਦੇ ਨਾਲ ਨਾ ਤਾਂ ਇਹਨਾਂ ਦਾ ਭਲਾ ਹੋਣ ਵਾਲਾ ਹੈ ਤੇ ਨਾ ਹੀ ਦੇਸ਼ ਦਾ ਭਲਾ ਹੋਣ ਵਾਲਾ। ਹਾਂ, ਲੱਗ ਸਕਦਾ ਥੋੜ੍ਹੀ ਦੇਰ ਵਾਸਤੇ ਵੀ ਖਬਰੇ ਇਹ ਤਾਕਤ ਇਕੱਠੀ ਹੋ ਗਈ ਹੈ, ਪਰ ਇਸ ਤਾਕਤ ਦੇ ਕੋਲ ਕੋਈ ਵਿਜ਼ਨ ਨਵਾਂ ਨਹੀਂ ਹੋਣਾ ਜੀ। ਤੇ ਦੂਜੀ ਗੱਲ ਸਭ ਤੋਂ ਇੰਪੋਰਟੈਂਟ, ਸਾਰੇ ਜਿਹੜੇ ਲੋਕ ਹੈ, ਹੁਣ ਮੁਲਾਇਮ ਸਿੰਘ ਯਾਦਵ ਤੋਂ ਲੈ ਕੇ ਨਿਤੀਸ਼ ਕੁਮਾਰ ਤੋਂ ਲੈ ਕੇ ਲਾਲੂ ਪ੍ਰਸਾਦ ਯਾਦਵ, ਇਹ ਸਾਰੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਦੇਖਦੇ ਰਹੇ ਹੈ। ਹਰ ਬੰਦਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਹੈ। ਇਹਨਾਂ ਦੀ ਆਪਣੀ ਸੁਪਰ ਈਗੋ ਹੋਣੀ ਹੈ। ਇਹ ਆਪਣੀ ਹਉਮੈ ਦੇ ਵਿੱਚ ਹੀ ਅੱਜ ਇਕੱਠੇ ਹੋਣਗੇ। ਜਦੋਂ ਕਿਤੇ ਜਿੱਤ ਗਏ, ਮਾੜੀ ਮੋਟੀ 4 ਸੀਟਾਂ ਜਿੱਤ ਗਈਆਂ ਤੇ ਫਿਰ ਮੈਨੂੰ ਆਹ ਅਹੁਦਾ ਚਾਹੀਦਾ, ਮੈਨੂੰ ਆਹ ਚਾਹੀਦਾ, ਏਦਾਂ ਲੜ ਕੇ ਫੇਰ ਟੁੱਟ ਜਾਣਗੇ। ਇਹਨਾਂ ਤੋਂ ਕੁਝ ਵੱਖਰਾ ਉਮੀਦ ਨਹੀਂ ਕੀਤੀ ਜਾ ਸਕਦੀ। ਉਮੀਦ ਆਮ ਆਦਮੀ ਪਾਰਟੀ ਵਰਗੇ ਲੋਕਾਂ ਨੂੰ ਕੀਤੀ ਜਾ ਸਕਦੀ ਸੀ, ਉਹ ਵੀ ਇਸ ਸਿਚੁਏਸ਼ਨ ਦੇ ਵਿੱਚ ਅੱਜ ਕਿਸ ਹਾਲਤ ਵਿੱਚ ਆਪਾਂ ਨੂੰ ਪਤਾ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀਆਂ ਉਮੀਦਾਂ ਜਿਹੜੀਆਂ ਆ ਥੋੜ੍ਹੀਆਂ ਪਛੜ ਗਈਆਂ। ਉਹਨਾਂ ਨੂੰ ਪੂਰਾ ਕਰਨ ਵਾਸਤੇ ਕੋਈ ਨਵੀਂ ਰਾਜਨੀਤਿਕ ਜਿਹੜੀ ਨਵੀਂ ਰੌਸ਼ਨੀ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹਦੀ ਲੋੜ ਰਹੇਗੀ। ਉਹ ਲੋੜ ਕਦੋਂ ਪੂਰੀ ਹੁੰਦੀ ਹੈ ਇਹਦੀ ਤਾਰੀਖ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ। ਜੀ 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 ਅਤੇ ਅਗਲੀ ਜਿਹੜੀ ਇੱਕ ਗੱਲ ਕਰਦੇ ਹਾਂ, ਇੱਕ ਬੜੀ ਚਿੰਤਾ ਦਾ ਵਿਸ਼ਾ ਜਿਹੜਾ ਸਾਹਮਣੇ ਆਇਆ ਆ, ਪੰਜਾਬ ਦੇ ਸਿਹਤ ਮੰਤਰੀ ਉਹਨਾਂ ਨੇ ਕਿਹਾ ਵੀ ਜਦੋਂ 8ਵੀਂ ਦੇ ਵਿੱਚ ਜਿਹੜੇ ਦਾਖਲੇ ਕਰਨੇ ਆ, ਉਹ ਬੱਚਿਆਂ ਦਾ ਜਿਹੜਾ ਡੋਪ ਟੈਸਟ ਜਿਹੜਾ ਲੈਣ ਤੋਂ ਬਾਅਦ ਦੇ ਵਿੱਚ ਕੀਤੇ ਜਾਣਗੇ। ਅਤੇ ਦੂਜੇ ਪਾਸੇ ਜਿਹੜੇ ਉਪ ਮੁੱਖ ਮੰਤਰੀ ਆ ਸੁਖਬੀਰ ਬਾਦਲ, ਉਹ ਕਹੀ ਜਾਂਦੇ ਵੀ ਪੰਜਾਬ ਨੂੰ ਬਦਨਾਮ ਕਰੀ ਜਾਂਦੇ ਆ। ਇੱਥੋਂ ਤੱਕ ਗਵਰਨਰ ਸੋਲੰਕੀ ਆ, ਉਹ ਵੀ ਕਹੀ ਜਾਂਦੇ ਪੰਜਾਬ ਨੂੰ ਬਦਨਾਮ ਕਰੀ ਜਾਂਦੇ ਆ, ਨਸ਼ਿਆਂ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਸੋ 8ਵੀਂ ਦੇ ਨਿਆਣਿਆਂ ਦਾ ਡੋਪ ਟੈਸਟ ਦਾ ਕੀ ਮਤਲਬ ਬਣਿਆ? ਦੇਖੋ, ਬੜੀ ਸੱਚਮੁੱਚ ਚਿੰਤਾ ਦਾ ਵਿਸ਼ਾ ਹੈ। ਜਦੋਂ ਰਾਹੁਲ ਗਾਂਧੀ ਇੱਕ ਵਾਰੀ ਪੰਜਾਬ ਆਏ, ਉਹਨਾਂ ਨੇ ਆ ਕੇ ਕਹਿ ਦਿੱਤਾ ਕਿ 70% ਪੰਜਾਬ ਦੇ ਲੋਕ ਜਿਹੜੇ ਨਸ਼ਿਆਂ ਦੇ ਆਦੀ ਹੈ ਕਿਸੇ ਨਾ ਕਿਸੇ ਰੂਪ 'ਚ। ਸ਼੍ਰੋਮਣੀ ਅਕਾਲੀ ਦਲ ਖਾਸ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਬਹੁਤ ਸਖਤ ਲਹਿਜੇ ਦੇ ਵਿੱਚ ਇਹ ਗੱਲ ਕਹੀ ਉਦੋਂ ਕਿ ਰਾਹੁਲ ਗਾਂਧੀ ਵਾਲੇ ਲੋਕ ਜਿਹੜੇ ਆ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ। ਪੰਜਾਬ ਨਸ਼ੇੜੀ ਨਹੀਂ ਹੈ। ਬਾਅਦ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਜਦੋਂ ਨਸ਼ਾ ਇੱਕ ਮੁੱਦਾ ਬਣ ਗਿਆ, ਉਸ ਤੋਂ ਪਹਿਲਾਂ ਮਜੀਠੀ ਵਾਲਾ ਮਾਮਲਾ ਆ ਗਿਆ, ਭੋਲੇ ਵਾਲਾ ਮਾਮਲਾ ਆ ਗਿਆ, ਨਸ਼ਾ ਜਾਂ ਡਰੱਗ ਇੱਕ ਇਸ਼ੂ ਬਣ ਗਿਆ। ਤੇ ਹਾਰਨ ਤੋਂ ਬਾਅਦ ਬਾਦਲ ਸਾਹਿਬ ਨੇ ਇਹ ਗੱਲ ਮੰਨੀ, ਹਾਂ ਡਰੱਗ ਵੀ ਪੰਜਾਬ ਦਾ ਇੱਕ ਇਸ਼ੂ ਹੈ ਜੀ। ਹੁਣ ਫਿਰ ਵਾਰ-ਵਾਰ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਬਦਨਾਮ ਕਰ ਦਿਓ। ਭਾਰਤ ਦੇ ਪ੍ਰਧਾਨ ਮੰਤਰੀ ਰੇਡੀਓ 'ਚ ਬੋਲਦੇ ਆ, ਮਨ ਕੀ ਬਾਤ ਦੇ ਵਿੱਚ ਉਹ ਡਰੱਗ ਦਾ ਇਸ਼ੂ ਚੁੱਕਦੇ ਆ ਤੇ ਬੀਜੇਪੀ ਵਾਲੇ ਪੰਜਾਬ 'ਚ ਕੰਪੇਨ ਸ਼ੁਰੂ ਕਰ ਦਿੰਦੇ ਆ। ਤੇ ਬਾਦਲ ਸਾਹਿਬ ਕਹੀ ਜਾਂਦੇ ਨਹੀਂ ਜੀ, ਇਹ ਤਾਂ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਤੇ ਅੱਜ ਸੁਰਜੀਤ ਕੁਮਾਰ ਰਿਆਣੀ ਪੰਜਾਬ ਦੇ ਸਿਹਤ ਮੰਤਰੀ ਨੇ ਕਿਹਾ ਤਾ ਵੀ ਸਕੂਲਾਂ ਦੇ ਵਿੱਚ 8ਵੀਂ 'ਚ ਜਦੋਂ ਬੱਚਾ ਦਾਖਲ ਹੁੰਦਾ ਤਾਂ ਡੋਪ ਟੈਸਟ ਹੋਣਾ ਚਾਹੀਦਾ ਹੈ। ਹੁਣ ਕਿੰਨੀ ਚਿੰਤਾ ਦੀ ਵੀ ਗੱਲ ਹੈ ਤੇ ਬੜੀ ਤਰਸ ਵਾਲੀ ਗੱਲ ਵੀ ਹੈ ਵੀ ਜੇ ਸੁਰਜੀਤ ਕੁਮਾਰ ਰਿਆਣੀ ਜਿਹੜੇ ਸਿਹਤ ਮੰਤਰੀ ਹੈ ਉਹ ਇਹ ਸਮਝਦੇ ਆ ਕਿ ਪੰਜਾਬ ਦੀ ਹਾਲਤ ਇੰਨੀ ਖਰਾਬ ਹੈ ਵੀ ਬੱਚਿਆਂ ਦਾ ਡੋਪ ਟੈਸਟ ਹੋਵੇ ਤਾਂ ਫਿਰ ਉਹ ਸਿਹਤ ਮੰਤਰੀ ਕਿਉਂ ਹੈ? ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ? ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ? ਇਹ ਕੌਣ ਤੈਅ ਕਰੇਗਾ ਵੀ ਜੀ ਬੱਚੇ ਵੀ ਸਕੂਲ ਦੇ ਬੱਚੇ ਵੀ ਇਸ ਕਦਰ ਨਸ਼ਿਆਂ ਦੇ ਆਦੀ ਹੋ ਗਏ ਆ ਵੀ ਉਹਨੂੰ ਦਾਖਲ ਕਰਨ ਤੋਂ ਪਹਿਲਾਂ ਡੋਪ ਟੈਸਟ ਦੀ ਲੋੜ ਪਵੇ। ਫਿਰ ਡੋਪ ਟੈਸਟ ਜਿਹੜਾ ਕੋਈ MLA ਦੀ ਚੋਣ ਲੜਦਾ ਉਹਦਾ ਕਿਉਂ ਨਾ ਹੋਵੇ ਪਹਿਲਾਂ ਕਾਗਜ਼ ਭਰਨ ਵੇਲੇ ਹੀ, ਨੌਕਰੀਆਂ ਵੇਲੇ ਡੋਪ ਟੈਸਟ ਕਿਉਂ ਨਾ ਹੋਵੇ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਵੀ ਹੁਣ ਸੁਖਬੀਰ ਸਿੰਘ ਬਾਦਲ ਦਾ ਕੋਈ ਬਿਆਨ ਨਹੀਂ ਆਇਆ। ਜੀ ਉਹਨਾਂ ਦੇ ਆਪਣੇ ਸਿਹਤ ਮੰਤਰੀ ਕਹੀ ਜਾਂਦੇ ਆ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ BJP ਉਹਨਾਂ ਨੂੰ ਹੁਣ ਕਿਤੇ ਨਾ ਕਿਤੇ ਸਿਰ ਜੋੜ ਕੇ ਬੈਠਣਾ ਪੈਣਾ ਵੀ ਇੱਕ ਰਾਏ ਤਾਂ ਬਣਾਓ। ਇੱਕ ਪਾਸੇ ਕਹਿੰਦੇ ਸਾਨੂੰ ਬਦਨਾਮ ਕੀਤਾ ਜਾਂਦਾ, ਦੂਜੇ ਪਾਸੇ ਤੁਹਾਡੇ ਬੰਦੇ ਕਹੀ ਜਾਂਦੇ ਆ ਜੀ ਡੋਪ ਟੈਸਟ ਦੀ ਲੋੜ ਹੈ ਬੱਚਿਆਂ ਦੀ। ਸੋ ਇਹ ਸਥਿਤੀ ਹੈ ਜਿਹੜੀ ਸਥਿਤੀ ਬਹੁਤ ਭਿਆਨਕ ਹਾਲਾਤ ਵੱਲ ਇਸ਼ਾਰਾ ਕਰਦੀ ਹੈ ਕਿ ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਇਸ਼ੂ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਤੇ ਸੁਰਜੀਤ ਕੁਮਾਰ ਰਿਆਣੀ ਨੂੰ ਵੀ ਜ਼ਰੂਰ ਸਵਾਲ ਪੁੱਛਣਗੇ। ਜੀ ਅਤੇ ਜਾਂਦੇ ਗੱਲ ਕਰਾਂਗੇ ਬਾਬਰੀ ਮਸਜਿਦ ਮਾਮਲੇ ਦੇ ਵਿੱਚ ਅਡਵਾਨੀ, ਜੋਸ਼ੀ ਸਮੇਤ ਹੋਰ ਕਾਫੀ ਜਾਣਿਆਂ ਨੂੰ ਨੋਟਿਸ ਜਾਰੀ ਕੀਤੇ ਗਏ। ਦੇਖੋ, ਨੋਟਿਸ ਅਸਲ ਦੇ ਵਿੱਚ ਇੱਕ ਪਟੀਸ਼ਨ ਹੋਰ ਦਾਖਲ ਕੀਤੀ ਗਈ ਹੈ ਜਿਸ ਪਟੀਸ਼ਨ ਦੇ ਵਿੱਚ ਸਵਾਲ ਉਠਾਇਆ ਗਿਆ ਵੀ ਇਹਨਾਂ ਨੂੰ ਬਰੀ ਕਿਉਂ ਕੀਤਾ ਗਿਆ।
ਬਾਬਰੀ ਦਾ ਜਿਹੜਾ ਕਾਂਡ ਹੋਇਆ ਉਹਦੇ 'ਚ ਇਹਨਾਂ ਨੂੰ ਬਰੀ ਕਰਨ ਦਾ ਜਿਹੜਾ ਮਸਲਾ ਆ ਉਹਦੇ ਤੇ ਇੱਕ ਪਟੀਸ਼ਨ ਜਿਹੜੀ ਆਈ ਹੈ ਜੀ। ਇੱਕ ਵਾਰ ਫਿਰ ਤੋਂ ਸੁਰੱਖਿਆ 'ਚ ਆਇਆ। ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਕੇਂਦਰੀ ਮੰਤਰੀ ਉਮਾ ਭਾਰਤੀ ਤੇ 19 ਜਣੇ ਹੋਰ, ਇਹਨਾਂ ਦੇ ਖਿਲਾਫ 2010 ਦੇ ਵਿੱਚ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਇੱਕ ਅਪਰਾਧਿਕ ਸਾਜ਼ਿਸ਼ ਰਚਣ ਦਾ ਜਿਹੜਾ ਇਲਜ਼ਾਮ ਸੀ ਖਾਰਜ ਕਰ ਦਿੱਤਾ ਸੀ। ਇਸੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੈਲੰਜ ਕੀਤਾ ਗਿਆ। ਹੁਣ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਇਹਦੇ ਤੇ ਹੁਣ ਬਕਾਇਦਾ ਰਾਜਨੀਤੀ ਵੀ ਗਰਮ ਹੋਏਗੀ ਲਾਜ਼ਮੀ ਤੌਰ ਦੇ ਉੱਤੇ। ਹਾਜੀ ਮਹਿਬੂਦ ਹੈ ਜਿਹੜਾ ਇੱਕ ਪਟੀਸ਼ਨ ਕਰਤਾ, ਉਹਦਾ ਕਹਿਣਾ ਹੈ ਕਿ ਹੁਣ ਹਾਲਾਤ ਜਿਹੜੇ ਸਿਆਸੀ ਤੌਰ ਤੇ ਬਦਲ ਗਏ ਆ। ਕੇਂਦਰ ਵਿੱਚ NDA ਦੀ ਗਵਰਨਮੈਂਟ ਹੈ, ਰਾਜਨਾਥ ਸਿੰਘ ਗ੍ਰਹਿ ਮੰਤਰੀ ਹੈ, ਉਹਨਾਂ ਦੀ ਜਿਹੜੀ ਮਿਨਿਸਟਰੀ ਹੈ ਉਹਦਾ CBI ਤੇ ਬਕਾਇਦਾ ਇੱਕ ਕੰਟਰੋਲ ਹੈ। ਸੋ ਖਦਸ਼ਾ ਇਹ ਹੈ ਕਿ CBI ਜਿਹੜੇ ਮੁਲਜ਼ਮ ਹੈ ਉਹਨਾਂ ਤੇ ਅਪਰਾਧਿਕ ਜਿਹੜੀ ਸਾਜ਼ਿਸ਼ ਰਚਣ ਦਾ ਦੋਸ਼ ਫੇਰ ਤੋਂ ਲਾਉਣ ਤੋਂ ਗੰਭੀਰਤਾ ਨਾਲ ਨਹੀਂ ਲਏਗੀ ਇਸ ਮਸਲੇ ਨੂੰ। ਪਰ ਫਿਰ ਵੀ ਇਹ ਮੁੱਦਾ ਬਣਿਆ। ਬਾਬਰੀ ਦਾ ਜਿਹੜਾ ਮਾਮਲਾ ਆ 21 ਲੀਡਰਾਂ ਦੇ ਖਿਲਾਫ ਜਿਹੜਾ ਸਾਜ਼ਿਸ਼ ਵਾਲਾ ਮਸਲਾ ਜਿਹੜਾ ਆ ਇਹਨੂੰ ਖਾਰਿਜ ਕਰਨ ਦੇ ਖਿਲਾਫ ਬਕਾਇਦਾ ਇੱਕ ਪਟੀਸ਼ਨ ਜਿਹੜੀ ਕਰਾਈ ਸੀ ਹਾਜੀ ਮਹਿਬੂਬ ਨੇ, ਤੇ ਉਹਦੀ ਦਲੀਲ ਨੂੰ ਠੀਕ ਮੰਨਦਿਆਂ ਸੁਪਰੀਮ ਕੋਰਟ ਨੇ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਜਿਹੜੀ ਹੋਰ ਸੁਣਵਾਈ ਜਿਹੜੀ ਹੋ ਰਹੀ ਹੈ ਤੇ ਇਹਨਾਂ ਨੂੰ ਜਵਾਬ ਦੇਣਾ ਪਏਗਾ, CBI ਨੂੰ ਜਵਾਬ ਦੇਣਾ ਪਏਗਾ ਕਿ ਤੁਸੀਂ ਇਹਨਾਂ ਨੂੰ ਬੜੀ ਕੇਸ ਐਂਗਲ ਤੋਂ ਕੀਤਾ ਹੈ। ਸੋ ਇਹ ਮਸਲਾ ਰਾਜਨੀਤੀ 'ਚ ਵੀ ਗਰਮ ਹੋਏਗਾ ਤੇ ਵੈਸੇ ਵੀ ਇਸ ਮਸਲੇ ਦੇ ਉੱਤੇ ਹੋਰ ਚਰਚਾ ਜਿਹੜੀ ਹੈ ਉਹ ਕਰਨ ਦੀ ਜ਼ਰੂਰਤ ਵੀ ਜਿਹੜੀ ਰਹੇਗੀ, ਤਾਂ ਜੋ ਕਿਉਂਕਿ ਵੱਡਾ ਮਸਲਾ ਹੈ। ਬਾਬਰੀ ਮਸਜਿਦ ਢਾਈ ਗਈ, ਕੋਈ ਛੋਟਾ ਮਸਲਾ ਨਹੀਂ। ਉਹਦੀਆਂ ਤਸਵੀਰਾਂ ਸਾਡੇ ਕੋਲ ਹੈ, ਦੁਨੀਆ ਭਰ ਦੇ ਵਿੱਚ ਉਹ ਤਸਵੀਰਾਂ ਗਈਆਂ। ਇੰਡੀਆ ਟੁਡੇ ਨੇ ਬਕਾਇਦਾ ਉਹ ਤਸਵੀਰ ਜਿਹੜੀ ਬਾਬਰੀ ਮਸਜਿਦ ਢਾਉਣ ਦੀ ਜਿਹੜੀ ਛਾਪੀ ਸੀ, ਬੜੀ ਪਾਪੂਲਰ ਵੀ ਹੋਈ ਸੀ, ਉਹ ਵੀ ਆਪਣੇ ਆਪ 'ਚ ਇੱਕ ਐਵੀਡੈਂਸ ਹੈ। ਸੋ ਇਹਦੇ ਤੇ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਅਦਾਲਤ ਦੇ ਵਿੱਚ ਕਾਰਵਾਈ ਹੋਰ ਲੰਬੀ ਚੱਲਣ ਦੀ ਸੰਭਾਵਨਾ ਹੈ। ਜੀ। ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਸੁਸ਼ੀਲ ਦੋਸਾਂਝ ਜੀ। ਤੇ ਸੁਸ਼ੀਲ ਦੋਸਾਂਝ ਜੀ, ਜਾਣ ਦਾ ਵੇਲਾ ਹੋ ਗਿਆ ਤੇ ਆਪਣੇ ਸਰੋਤਿਆਂ ਤੋਂ ਹੁਣ ਇਜਾਜ਼ਤ ਲੈਂਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਸਰੋਤਿਓ, ਸੁਣ ਰਹੇ ਸੀ ਜੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।